ਗੁਰੂ ਗ੍ਰੰਥ ਸਾਹਿਬ ਦੀ ਜਿਹੋ ਜਿਹੀ ਕੋਈ ਡੇਰਾ ਧਾਰੀ ਹੈ ਨਾ ਤੇ ਸਖਤ ਐਕਸ਼ਨ ਕਿਉਂ ਨਹੀਂ ਲਿਆ ਜਾਂਦਾ। ਕਦੇ ਕੋਈ ਕੁਰਸੀ ਢਾਹ ਕੇ ਬਹਿ ਜਾਂਦਾ, ਕਦੇ ਕੋਈ ਉਹ ਗੁਰੂ ਸਾਹਿਬ ਨੂੰ ਕਿਤਾਬ ਦੱਸਦਾ, ਕਦੇ ਕਹਿੰਦਾ ਵੀ ਪੰਜਾਂ ਪੈਰਾਂ ਦਾ ਜਿਹੜੇ ਹੈਗੇ ਅੰਮ੍ਰਿਤ ਛਕਾਉਣ ਦੀ ਲੋੜ ਨਹੀਂ ਸੀ। ਇਹੋ ਜਿਹੀਆਂ ਵਿਵਾਦ ਟਿੱਪਣੀਆਂ ਜਿਹੜੇ ਨਾਮਧਾਰੀਏ ਨੇ ਇਹਨਾਂ ਤੇ ਸਖਤ ਐਕਸ਼ਨ ਲੈਣਾ ਚਾਹੀਦਾ। ਇਹਨਾਂ ਦੇ ਜਿਹੜੇ ਡੇਰਿਆਂ 'ਚ ਗੁਰੂ ਗ੍ਰੰਥ ਸਾਹਿਬ ਪਾਏ ਨੇ ਨਾ ਉਹ ਸਾਰੇ ਚੱਕਣੇ ਚਾਹੀਦੇ ਨੇ। ਜਿਹੜਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਉਹਨੇ ਚੁੱਪੀਆਂ ਵੱਟੀ ਹੋਈ ਆ ਇਹਨਾਂ ਡੇਰਿਆਂ ਦਾ ਦਾਨਾਂ ਦੇ ਉੱਤੇ। ਉਹਦਾ ਫਰਜ਼ ਨਹੀਂ ਬਣਦਾ ਵੀ ਜਥੇਦਾਰੀ ਦਾ ਜਿਹੜਾ ਇਕੱਲਾ ਬਾਦਲ ਉਹਨਾਂ ਦੇ ਗੋਗੇ ਗਾਉਂਦਾ ਰਹਿੰਦਾ। ਅਕਾਲ ਤਖਤ ਸਾਹਿਬ ਦੀ ਜ਼ਿੰਮੇਵਾਰੀ ਬਣਦੀ ਹੈ, ਪੰਥ ਐਡਾ ਵੱਡਾ ਉਹ ਸਾਰਾ ਜਿਹੜਾ ਹੈਗਾ ਉਹ ਐਕਸ਼ਨ ਲੈਣ ਇਹਨਾਂ ਤੇ। ਜੇ ਨਹੀਂ ਇਹਨਾਂ ਤੋਂ ਕੁਛ ਹੁੰਦਾ ਕਹਿਣ ਸਾਨੂੰ। ਗੁਰੂ ਗ੍ਰੰਥ ਪੰਥ ਤੇ ਕਦੋਂ ਗੱਲ ਆਉਂਦੀ ਹੈ ਕੋਈ ਦੇਹਧਾਰੀ ਉੱਠ ਕੇ ਹਰੇਕ ਮੂੰਹ ਚੱਕ ਕੇ ਕਦੇ ਕੋਈ ਕਿਤਾਬ ਦੱਸਦਾ, ਕਦੇ ਕੁਛ ਦੱਸਦੇ ਨੇ, ਕਦੇ ਕੋਈ। ਇਹਨਾਂ ਸ਼ਰਮ ਕਿਉਂ ਨਹੀਂ ਆਉਂਦੀ ਲੋਕਾਂ ਨੂੰ? ਜਿਹੜੇ ਉੱਥੇ ਪੱਗਾਂ ਸਿਰ ਫਸਾ ਕੇ ਉੱਥੇ ਬੈਠੇ ਹੁੰਦੇ ਨੇ ਉਹ ਵੀ ਸੁਣੀ ਜਾਂਦੇ ਨੇ ਇਹਨਾਂ ਦੀਆਂ ਗੱਲਾਂ। ਇਹਨਾਂ ਦੇ ਛੱਤਰ ਕਿਉਂ ਨਹੀਂ ਫਿਰਦੇ ਨੇ ਫੜ ਕੇ? ਪੰਜ ਕਕਾਰਾਂ ਉਹਦੇ ਗੁਰੂ ਸਾਹਿਬ ਨੇ ਬਖਸ਼ੇ ਸੀ ਤੇ ਪੰਜ ਕਕਾਰਾਂ ਤੇ ਟਿੱਪਣੀ ਕਰਨ ਵਾਲਾ ਨਾਮਧਾਰੀ ਮੁਖੀ ਉਹਨੂੰ ਕਿੰਨੇ ਪਾਵਰ ਦੇਤੀ ਕਿ ਉਹ ਇਦਾਂ ਟਿੱਪਣੀ? ਇਹ ਕੌਣ ਹੁੰਦਾ? ਠਾਕਰ ਦਲੀਪ ਸਿੰਘ ਕੌਣ ਹੁੰਦਾ? ਇਹ ਕਹਿਣ ਵਾਲਾ ਪੰਜ ਕਕਾਰ ਗੁਰੂ ਸਾਹਿਬ ਨੇ ਦਿੱਤੇ ਨੇ, ਇਹਨਾਂ ਨੂੰ ਕਿੰਨੇ ਦੇਤਾ? ਆਪ ਹੀ ਇਹ ਅਰਦਾਸਾਂ ਇਹਨਾਂ ਨੇ ਬਦਲਦੀਆਂ, ਆਪਦੀ 16ਵਾਂ 17ਵੇਂ ਗੁਰੂ ਬਣੇ ਬੈਠੇ ਨੇ। ਇਹਨਾਂ ਨੂੰ ਬਣਾਇਆ ਕਿਹੜੇ ਕੰਜਰ ਨੇ ਆ ਗੁਰੂ? ਇਹਨਾਂ ਦੇ ਜੂਤ ਜਿੰਨਾ ਚਿਰ ਬੰਨ੍ਹ ਕੇ ਫੇਰਦੇ ਨਹੀਂ ਨਾ, ਇਹਨਾਂ 'ਚ ਜੂਤ ਨਹੀਂ ਫਿਰਦਾ। ਇਹਨਾਂ ਦੇ ਡੇਰੇਦਾਰਾਂ ਦੇ ਉੱਤੇ ਕੋਈ ਪੰਥ ਦਾ ਜਥੇਦਾਰ ਜਿਹੜਾ ਭਾਈ ਜਗਤਾਰ ਸਿੰਘ ਵਾਰਾ ਜਿੱਦਣ ਆ ਗਿਆ ਬਾਰੇ, ਅਕਾਲੀ ਫੂਲਾ ਸਿੰਘ ਵਾਰਾ ਜਥੇਦਾਰ ਕੋਈ ਆ ਗਿਆ ਨਾ, ਫਿਰ ਇਹਨਾਂ ਨੂੰ ਭੱਜਣ ਨੂੰ ਰਾਹ ਨਹੀਂ ਲੱਭਣਾ ਹੈਗਾ। ਹੁਣ ਮੈਂ ਸਾਰੇ ਪੰਥ ਨੂੰ ਬੇਨਤੀ ਕਰਦਾ ਵੀ ਜਿਹੜੇ ਜਥੇਦਾਰ ਅਕਾਲ ਤਖਤ ਦੇ ਬਣੇ ਹੋਏ ਨੇ ਉਹ ਜਾਗ ਜੋ। ਜੇ ਤੁਹਾਡੇ ਕੋਈ ਤੁਹਾਨੂੰ ਬੁੱਤ ਬਣਾ ਕੇ ਉੱਥੇ ਖੜਾਇਆ ਹੋਇਆਗਾ, ਜਦੋਂ ਦੇਹਧਾਰੀਆਂ ਦੀ ਪਖੰਡੀਆਂ ਦੀ ਗੱਲ ਆਉਂਦੀ ਆ, ਕੋਈ ਕੁਰਸੀ ਤੇ ਬਹਿ ਜਾਂਦਾ, ਕੋਈ ਬਰਾਬਰ ਪਲੰਘ ਲਾ ਕੇ ਬਹਿੰਦਾ, ਇਹ ਵੀ ਚੰਦੋਆ ਲਾ ਕੇ ਬਹਿੰਦੇ ਨੇ ਨਾਮਧਾਰੀਏ ਵੀ। ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬੈਠਦੇ ਨੇ। ਤੁਹਾਨੂੰ ਸ਼ਰਮ ਨਹੀਂ ਆਉਂਦੀ? ਤੁਸੀਂ ਕਾਹਦੇ ਵਾਸਤੇ ਬੁੱਤ ਬਣੇ ਹੋਏ ਹੋ? ਲਗਾਤਾਰ ਪਿਛਲੇ ਕੁਝ ਕੁ ਦਿਨਾਂ ਤੋਂ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਨੂੰ, ਸਿੱਖ ਸਿਧਾਂਤ ਨੂੰ ਸ਼ਰੇਆਮ ਖੁੱਲ੍ਹੇ ਤਰੀਕੇ ਦੇ ਨਾਲ ਚੈਲੰਜ ਕਰ ਦਿੱਤਾ ਗਿਆ। ਤਾਂ ਹਾਲ ਦੇ ਵਿੱਚ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਉਹ ਟਿੱਪਣੀਆਂ ਚਰਚਾ ਦਾ ਵਿਸ਼ਾ ਨੇ। ਸਭ ਤੋਂ ਪਹਿਲਾਂ ਜਿਹੜੀ ਟਿੱਪਣੀ ਕੁਝ ਦਿਨ ਪਹਿਲਾਂ ਕੀਤੀ ਸੀ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਾਰੇ ਇੱਕ ਕਿਤਾਬ ਕਿਹਾ ਸੀ ਠਾਕੁਰ ਦਲੀਪ ਸਿੰਘ ਨੇ। ਔਰ ਇਸੇ ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਗੱਲਬਾਤ ਕਰਾਂਗੇ। ਅਰਬਾਂ ਖਰਬਾਂ ਦਲ ਤੋਂ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਸਾਡੇ ਨਾਲ, ਉਹਨਾਂ ਦੇ ਨਾਲ ਗੱਲਬਾਤ ਕਰਦੇ। ਸਵਾਗਤ ਹੈ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਦੇਖਦੇ ਆ ਜਿਹੜੇ ਡੇਰੇਦਾਰ ਆ ਲਗਾਤਾਰ ਇਦਾਂ ਦੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ, ਪਰ ਹਾਲ ਦੇ ਵਿੱਚ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਦੇ ਵੱਲੋਂ ਜਿਹੜੀ ਇੱਕ ਟਿੱਪਣੀ ਪਹਿਲਾਂ ਕੀਤੀ ਗਈ ਸੀ, ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਕਿਹਾ ਗਿਆ ਸੀ, ਪਰ ਨਵੀਆਂ ਫਿਰ ਟਿੱਪਣੀਆਂ ਕੀਤੀਆਂ ਜਾ ਰਹੀਆਂ ਜੀ। ਕੀ ਕਾਰਨ ਮੰਨਦੇ ਹੋਏ? ਕਾਰਨ ਤਾਂ ਇੱਕੋ ਹੀ ਆ ਵੀ ਜਿਹੜਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਉਹਨੇ ਚੁੱਪੀਆਂ ਵੱਟੀ ਹੋਈ ਆ ਇਹਨਾਂ ਡੇਰਾਂ ਦਾ ਦਾਨਾਂ ਦੇ ਉੱਤੇ। ਉਹਦਾ ਫਰਜ਼ ਨਹੀਂ ਬਣਦਾ ਵੀ ਜਥੇਦਾਰੀ ਦਾ ਜਿਹੜਾ ਇਕੱਲਾ ਬਾਦਲ ਉਹਨਾਂ ਦੇ ਗੋਗੇ ਗਾਉਂਦਾ ਰਹਿੰਦਾ। ਗੁਰੂ ਗ੍ਰੰਥ ਸਾਹਿਬ ਦੀ ਜਿਹੋ ਜਿਹੀ ਕੋਈ ਡੇਰਾ ਧਾਰੀ ਹੈ ਨਾ ਤੇ ਸਖਤ ਐਕਸ਼ਨ ਕਿਉਂ ਨਹੀਂ ਲਿਆ ਜਾਂਦਾ। ਕਦੇ ਕੋਈ ਕੁਰਸੀ ਢਾਹ ਕੇ ਬਹਿ ਜਾਂਦਾ, ਕਦੇ ਕੋਈ ਉਹ ਗੁਰੂ ਸਾਹਿਬ ਨੂੰ ਕਿਤਾਬ ਦੱਸਦਾ, ਕਦੇ ਕਹਿੰਦਾ ਵੀ ਪੰਜਾਂ ਪੈਰਾਂ ਦਾ ਜਿਹੜੇ ਹੈਗੇ ਅੰਮ੍ਰਿਤ ਛਕਾਉਣ ਦੀ ਲੋੜ ਨਹੀਂ ਸੀ। ਇਹੋ ਜਿਹੀਆਂ ਵਿਵਾਦ ਟਿੱਪਣੀਆਂ ਜਿਹੜੇ ਨਾਮਧਾਰੀਏ ਨੇ ਇਹਨਾਂ ਤੇ ਸਖਤ ਐਕਸ਼ਨ ਲੈਣਾ ਚਾਹੀਦਾ। ਇਹਨਾਂ ਦੇ ਜਿਹੜੇ ਡੇਰਿਆਂ 'ਚ ਗੁਰੂ ਗ੍ਰੰਥ ਸਾਹਿਬ ਪਾਏ ਨੇ ਨਾ ਉਹ ਸਾਰੇ ਚੱਕਣੇ ਚਾਹੀਦੇ ਨੇ। ਤੇ ਜੇ ਕੋਈ ਅਸੀਂ ਫਿਰ ਕਾਰਵਾਈ ਕਰਦੇ ਫਿਰ ਕਹਿੰਦੇ ਤੇ ਇਹ ਮੁਹਾਰੀ ਚੱਲ ਪਏ। ਅਕਾਲ ਤਖਤ ਸਾਹਿਬ ਦੀ ਜ਼ਿੰਮੇਵਾਰੀ ਬਣਦੀ ਹੈ, ਪੰਥ ਐਡਾ ਵੱਡਾ ਉਹ ਸਾਰਾ ਜਿਹੜਾ ਹੈਗਾ ਉਹ ਐਕਸ਼ਨ ਲੈਣ ਇਹਨਾਂ ਤੇ। ਜੇ ਨਹੀਂ ਇਹਨਾਂ ਤੋਂ ਕੁਛ ਹੁੰਦਾ ਕਹਿਣ ਸਾਨੂੰ। ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁਕਮ ਕਰਨ ਤੇ ਕੋਈ ਕਹਿਣ ਤਾਂ ਸਹੀ ਕਿ ਇਹਨਾਂ ਦੇ ਡੇਰਿਆਂ ਦਾ ਕੀ ਇਹਨਾਂ ਦਾ ਸਾਂਝਾਂ ਨੇ ਜਿਹੜੀਆਂ ਇਹ ਬੋਲਦੇ ਚੁੱਪ ਨੇ, ਮੂੰਹ ਬੰਦ ਹੋ ਜਾਂਦੇ ਨੇ ਇਹਨਾਂ ਦੇ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਜਦੋਂ ਕੋਈ ਬੇਅਦਬੀ ਕਰਦਾ, ਗੁਰੂ ਗ੍ਰੰਥ ਪੰਥ ਤੇ ਕਦੋਂ ਗੱਲ ਆਉਂਦੀ ਹੈ ਕੋਈ ਦੇਹਧਾਰੀ ਉੱਠ ਕੇ ਹਰੇਕ ਮੂੰਹ ਚੱਕ ਕੇ ਕਦੇ ਕੋਈ ਕਿਤਾਬ ਦੱਸਦਾ, ਕਦੇ ਕੁਛ ਦੱਸਦੇ ਨੇ, ਕਦੇ ਕੋਈ। ਇਹਨਾਂ ਸ਼ਰਮ ਕਿਉਂ ਨਹੀਂ ਆਉਂਦੀ ਲੋਕਾਂ ਨੂੰ? ਜਿਹੜੇ ਉੱਥੇ ਪੱਗਾਂ ਸਿਰ ਫਸਾ ਕੇ ਉੱਥੇ ਬੈਠੇ ਹੁੰਦੇ ਨੇ ਉਹ ਵੀ ਸੁਣੀ ਜਾਂਦੇ ਨੇ ਇਹਨਾਂ ਦੀਆਂ ਗੱਲਾਂ। ਇਹਨਾਂ ਦੇ ਛੱਤਰ ਕਿਉਂ ਨਹੀਂ ਫਿਰਦੇ ਇਹਨਾਂ ਨੂੰ ਫੜ ਕੇ? ਇਹਨਾਂ ਨੂੰ ਪੰਥ 'ਚੋਂ ਖਾਰਜ ਕਰ ਦੇਣਾ ਚਾਹੀਦਾ। ਜਿਹੜਾ ਕੋਈ ਵੀ ਡੰਮ ਆ, ਜਿਹੜਾ ਡੰਮ ਗੁਰੂ ਆ, ਜਿਹੜੇ ਇਹ ਪ੍ਰਥਾ ਜਿਹੜੀ ਪਖੰਡਵਾਦ ਦੀ, ਇਹ ਦੇਹਧਾਰੀ ਦਾ ਪੰਥ ਦੇ ਵਿੱਚ ਕੋਈ ਉਹ ਲਿਖ ਲੈਣਾ ਦੇਣਾ ਹੈ ਹੀ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਾਅਦ ਦੇ ਵਿੱਚ ਪੂਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਰਹਿੰਦੀ ਦੁਨੀਆ ਤੱਕ ਜਿਹੜੇ ਗੁਰੂ ਰਹਿਣਗੇ ਪੰਥ ਦੇ। ਕੋਈ ਦੇਹਧਾਰੀ ਗੁਰੂ ਨਹੀਂ ਹੋਵੇਗਾ। ਇਹ ਅੱਜ ਦੇਹਧਾਰੀ ਉੱਠ ਕੇ ਆਪਦੇ ਆਪ ਨੂੰ ਕੋਈ ਕਦੇ ਅਰਦਾਸਾਂ ਬਦਲਦੇ ਨੇ ਇਹਨਾਂ ਦੀ ਨਾਮਧਾਰੀਆਂ ਦੀ। ਇਹ ਬੋਲਦੇ ਕਿਉਂ ਨਹੀਂ ਐਕਸ਼ਨ ਲਿਆ ਜਾਂਦਾ ਪੰਥ ਵੱਲੋਂ? ਇਹਦਾ ਮਤਲਬ ਵੀ ਜਥੇਦਾਰ ਦੇ ਵਿੱਚ ਕੋਈ ਕਾਣ ਮੀਣਾ ਜਾਂ ਕੋਈ ਉਹਨਾਂ ਦਾ ਕੀ ਸਾਂਝ ਪਿਆਲਾ ਕੀ ਇਹਨਾਂ ਦਾ ਉਹ ਦੱਸੇ। ਕਿਉਂ ਨਹੀਂ ਬੋਲਿਆ ਜਾਂਦਾ? ਇਹ ਹੋਣਾ ਚਾਹੀਦਾ। ਸਾਰਾ ਪੰਥ ਸਭ ਕੁਝ ਦੇਖਦਾ ਫਿਰਦਾ। ਇਹਨਾਂ ਦੇ ਵਿੱਚ ਕਾਣੀ ਨਹੀਂ ਹੈਗੀ, ਇਹਨਾਂ ਦੀ ਲੱਤਾਂ ਹੀ ਕੰਮ ਕਰਦੀਆਂ ਜਥੇਦਾਰਾਂ ਦੀਆਂ। ਜਿਹੜੇ ਪੰਜ ਕਕਾਰ ਆ ਉਹਦੇ ਗੁਰੂ ਸਾਹਿਬ ਨੇ ਬਖਸ਼ੇ ਸੀ ਤੇ ਪੰਜ ਕਕਾਰਾਂ ਤੇ ਟਿੱਪਣੀ ਕਰਨ ਵਾਲਾ ਨਾਮਧਾਰੀ ਮੁਖੀ ਉਹਨੂੰ ਕਿੰਨੇ ਪਾਵਰ ਦੇਤੀ ਕਿ ਉਹ ਇਦਾਂ ਟਿੱਪਣੀ? ਇਹ ਕੌਣ ਹੁੰਦਾ? ਠਾਕਰ ਦਲੀਪ ਸਿੰਘ ਕੌਣ ਹੁੰਦਾ? ਇਹ
ਕਹਿਣ ਵਾਲਾ 5 ਘਰ ਗੁਰੂ ਸਾਹਿਬ ਨੇ ਦਿੱਤੇ ਨੇ, ਇਹਨਾਂ ਨੂੰ ਕਿਹਨੇ ਦਿੱਤਾ? ਦੇਖੋ ਇਹ ਪੰਥ ਆ, ਗੁਰੂ ਗ੍ਰੰਥ ਦੇ ਪੰਥ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਨੇ। ਇਹ ਦੇਹਧਾਰੀ ਉੱਠ ਕੇ ਟਿੱਪਣੀਆਂ ਕਰਦੇ ਨੇ, ਪੰਥ ਨੂੰ ਹਰ ਟਾਈਮ ਕਮਜ਼ੋਰ ਕਰਨ ਦੀਆਂ ਗੱਲਾਂ ਕਰਦੇ ਨੇ, ਪਰ ਪੰਥ ਕਮਜ਼ੋਰ ਨਹੀਂ, ਪੰਥ ਚੜ੍ਹਦੀ ਕਲਾ ਦੇ ਵਿੱਚ ਆ। ਕਮਜ਼ੋਰ ਜੇ ਸਾਡੇ ਆਗੂ ਜਿਹੜੇ ਜਥੇਦਾਰ ਨੁਮਾਇੰਦੇ ਬਣੇ ਹੋਏ ਨੇ, ਧਰਮ ਦੇ ਠੇਕੇਦਾਰ ਨੇ ਚਾਹੇ ਸ਼੍ਰੋਮਣੀ ਕਮੇਟੀ ਆ, ਚਾਹੇ ਉਹ ਇਹ ਅਕਾਲ ਤਖਤ ਦੇ ਲਿਫਾਫਿਆਂ ਵਾਲੇ ਜਥੇਦਾਰ ਨੇ, ਇਹਨਾਂ ਨੇ ਕੱਖ ਨਹੀਂ ਕਰਨਾ। ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਵੀ ਚੁੱਪ ਬੈਠੀਆਂ ਨੇ, ਉਹ ਵੀ ਨਹੀਂ ਕੋਈ ਐਕਸ਼ਨ ਲੈਂਦੀਆਂ ਇਹਨਾਂ 'ਤੇ, ਕਿਉਂਕਿ ਜਾ ਕੇ ਡੇਰਿਆਂ ਦੇ ਵਿੱਚ ਜਾ ਕੇ ਉੱਥੇ ਪੜਾ ਲਾਉਂਦੇ ਨੇ, ਉੱਥੋਂ ਜਾ ਕੇ ਰਸਨਾ ਮਸਤਾ ਲੈ ਲੈਂਦੇ ਨੇ, ਚੁੱਪ ਹੋ ਜਾਂਦੇ ਨੇ। ਬਹੁਤ ਕਈ ਜਾਂਦੇ ਨੇ ਉੱਥੇ ਦੇ ਸਾਡੇ ਜਾਂਦੇ ਨੇ ਨਿਹੰਗ ਸਿੰਘ ਵੀ। ਇਹਨੂੰ ਸ਼ਰਮ ਹੈ ਕਿਸੇ ਨੂੰ? ਹੈ ਹੀ ਕੋਈ ਨਹੀਂ ਰਿਹਾ, ਕੋਈ ਨਹੀਂ ਹੈਗਾ ਵੀ ਅਸੀਂ ਸਾਂਝ ਕਿਹਦੇ ਨਾਲ ਪੈਣੀ ਆ, ਬੈਠਣਾ ਉੱਠਣਾ ਕਿਹਦੇ ਨਾਲ ਆ, ਕਿਹੜਾ ਗੁਰੂ ਸਾਹਿਬ ਦਾ ਨਰਾਦਾ ਕਰਦਾ, ਕੌਣ ਗੁਰੂ ਸਾਹਿਬ ਨੂੰ ਕਿਤਾਬ ਕਹਿੰਦਾ। ਇੱਕ ਸਿਰਫ ਰਸਤਾਂ ਪਿੱਛੇ, ਪੈਸਿਆਂ ਪਿੱਛੇ, ਇੱਕ ਸਾਂਝਾਂ ਪਿੱਛੇ ਇਹਨਾਂ ਦੇ ਮਗਰ ਤੁਰੇ ਫਿਰਦੇ ਆ ਮਲੰਗ ਡੇਰੇਦਾਰ। ਇਹਨਾਂ ਨੂੰ ਅਸੀਂ ਹੁਣ ਕਹੀਏ ਤਾਂ ਕਹੀਏ ਕੀ? ਬਹੁਤ ਦਿਲ ਨੂੰ ਠੇਸ ਪਹੁੰਚਦੀ ਹੈ ਜਦੋਂ ਇਹੋ ਜਿਹੀਆਂ ਕੋਈ ਖਬਰਾਂ ਆਉਂਦੀਆਂ ਨੇ, ਉੱਠ ਕੇ ਮੂੰਹ ਚੱਕ ਕੇ ਇਹੋ ਜਿਹੇ ਬੁੜੀ ਮੂੰਹੇ ਜਿਹੇ ਉੱਠ ਕੇ ਕਦੇ ਗੁਰੂ ਸਾਹਿਬ ਨੂੰ ਕਿਤਾਬ ਦੱਸਦੇ ਨੇ, ਕਦੇ ਇਹ ਪੰਥ ਦੇ ਉੱਤੇ ਠਾਸ ਕਰਦੇ ਨੇ, ਕਦੇ ਕੁਛ ਕਰਦੇ ਨੇ, ਆਪ ਹੀ ਗੁਰੂ ਡੰਮ ਬਣ ਜਾਂਦੇ ਨੇ, ਆਪ ਹੀ ਇਹ ਅਰਦਾਸਾਂ ਇਹਨਾਂ ਨੇ ਬਦਲਦੀਆਂ, ਆਪਦੀ 16ਵਾਂ 17ਵੇਂ ਗੁਰੂ ਬਣੇ ਬੈਠੇ। ਇਹਨਾਂ ਨੂੰ ਬਣਾਇਆ ਕਿਹੜੇ ਕੰਜਰ ਨੇ ਆ ਗੁਰੂ? ਇਹਨਾਂ ਦੇ ਜੂਤ ਜਿੰਨਾ ਚਿਰ ਬੰਨ੍ਹ ਕੇ ਫੇਰਦੇ ਨਹੀਂ ਨਾ, ਇਹਨਾਂ 'ਚ ਜੂਤ ਨਹੀਂ ਫਿਰਦਾ ਇਹਨਾਂ ਦੇ ਡੇਰੇਦਾਰਾਂ ਦੇ ਉੱਤੇ। ਕੋਈ ਪੰਥ ਦਾ ਜਥੇਦਾਰ ਜਿਹੜਾ ਭਾਈ ਜਗਤਾਰ ਸਿੰਘ ਅਵਾਰਾ ਜਿੱਦਣ ਆ ਗਿਆ ਬਾਰੇ, ਅਕਾਲੀ ਫੂਲਾ ਸਿੰਘ ਬਾਰੇ ਜਥੇਦਾਰ ਕੋਈ ਆ ਗਿਆ ਨਾ, ਫਿਰ ਇਹਨਾਂ ਨੂੰ ਭੱਜਣ ਨੂੰ ਰਾਹ ਨਹੀਂ ਲੱਭਣਾ ਹੈਗਾ। ਇਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਹੈਗਾ ਨਿਰਾਸ਼ ਵਾਲੀਆਂ ਗੱਲਾਂ ਵੀ ਕੀਤੀਆਂ, ਪੰਥ ਨੂੰ ਦੁਬਿਧਾ ਦੇ ਵਿੱਚ ਵੀ ਪਾਉਂਦੇ ਨੇ, ਅਤੇ ਆਪ ਹੀ ਗੁਰੂ ਮਹਾਰਾਜ ਤੋਂ ਵੱਡੇ ਬਣ ਜਾਂਦੇ ਨੇ। ਹੁਣ ਮੈਂ ਸਾਰੇ ਪੰਥ ਨੂੰ ਬੇਨਤੀ ਕਰਦਾ ਵੀ ਜਿਹੜੇ ਜਥੇਦਾਰ ਅਕਾਲ ਤਖਤ ਦੇ ਬਣੇ ਹੋਏ ਨੇ ਉਹ ਜਾਗ ਜਾਓ। ਜੇ ਤੁਹਾਡੇ ਕੋਈ ਤੁਹਾਨੂੰ ਬੁੱਤ ਬਣਾ ਕੇ ਉੱਥੇ ਖੜਾਇਆ ਹੋਇਆ ਗਾ, ਜਦੋਂ ਦੇਹਧਾਰੀਆਂ ਦੀ ਪਖੰਡੀਆਂ ਦੀ ਗੱਲ ਆਉਂਦੀ ਆ, ਕੋਈ ਕੁਰਸੀ 'ਤੇ ਬਹਿ ਜਾਂਦਾ, ਕੋਈ ਬਰਾਬਰ ਪਲੰਘ ਲਾ ਕੇ ਬਹਿੰਦਾ, ਇਹ ਵੀ ਚੰਦੋਆ ਲਾ ਕੇ ਬਹਿੰਦੇ ਨੇ ਨਾਮਧਾਰੀਏ ਵੀ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬੈਠਦੇ ਨੇ। ਤੁਹਾਨੂੰ ਸ਼ਰਮ ਨਹੀਂ ਆਉਂਦੀ? ਤੁਸੀਂ ਕਾਹਦੇ ਵਾਸਤੇ ਬੁੱਤ ਬਣੇ ਹੋਏ ਹੋ? ਗੱਲ ਕੋਈ ਕਰ ਦਿਓ, ਆਦੇਸ਼ ਦੇ ਦਿਓ ਪੰਥ ਨੂੰ, ਕੁਛ ਨਾ ਕੁਛ ਕਹਿ ਦਿਓ ਇਹਨਾਂ ਬਾਰੇ। ਕਿਉਂ ਤੁਹਾਡੇ ਮੂੰਹ ਸੁੱਤੇ ਹੋਏ ਨੇ? ਪਹਿਲਾਂ ਵੀ ਚੱਲੀਆਂ ਸੀ ਗੱਲਾਂ, ਅੱਜ ਵੀ। ਇਹ ਕਿਹੜਾ ਅੱਜ ਦਾ ਨਹੀਂ ਚੱਲਦਾ, ਬਹੁਤ ਚਿਰ ਦਾ ਚੱਲਦਾ। ਇਹਨਾਂ ਨੂੰ ਪੰਥ ਦੇ ਵਿੱਚੋਂ ਖਾਰਜ ਕਰਨਾ ਚਾਹੀਦਾ। ਸਖਤ ਐਕਸ਼ਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲੈਣਾ ਚਾਹੀਦਾ। ਜੇ ਤੁਸੀਂ ਸਖਤ ਐਕਸ਼ਨ ਨਹੀਂ ਲਿਆ ਜਾਂਦਾ ਪੰਥ ਦੇ ਪਖੰਡੀਆਂ ਖਿਲਾਫ, ਡੇਰੇਦਾਰਾਂ ਖਿਲਾਫ, ਤਾਂ ਫਿਰ ਆਪਦੇ ਅਹੁਦਿਆਂ ਨੂੰ ਲੱਤ ਮਾਰ ਕੇ ਜਿਹੜੇ ਪਰੇ ਹੋ ਜਾਓ, ਛੱਡਦੇ ਅਹੁਦੇ ਕਿਉਂ ਤੁਸੀਂ ਬੈਠੇ ਹੋ? ਕਿਉਂ ਤੁਸੀਂ ਅਕਾਲ ਤਖਤ ਸਾਹਿਬ ਜਥੇਦਾਰੀ ਨੂੰ ਬਦਨਾਮ ਕਰਿਆ, ਹਜਾ ਤਖਤਾਂ ਦੇ ਜਥੇਦਾਰ ਨੂੰ ਬਦਨਾਮ ਕਰਿਆ? ਸ਼੍ਰੋਮਣੀ ਕਮੇਟੀ ਚੁੱਪ ਘੁੰਗਣੀਆਂ ਪਾਈ ਬੈਠੀ ਆ। ਸਿਰਫ ਇਹ ਵੋਟਾਂ ਦਾ ਹੇਰ ਫੇਰਾ। ਹੁਣ ਕਿਸੇ ਨੇ ਨਹੀਂ ਬੋਲਣਾ ਕਿਉਂਕਿ ਵੋਟਾਂ ਇਲੈਕਸ਼ਨ ਆ ਰਹੀ ਆ। ਇਹਨਾਂ ਦੀਆਂ ਵੋਟਾਂ ਤੁਸੀਂ ਕਾਡੇ ਕਢਾਉਣੇ, ਕੀ ਕਰਾਉਣਾ ਇਹਨਾਂ ਦੀਆਂ ਵੋਟਾਂ ਲੈ ਕੇ ਅਸੀਂ ਨੇ? ਬਾਬਾ ਜੀ, ਇੱਕ ਵੱਡਾ ਸਵਾਲ ਹੈ ਕਿ ਜਦੋਂ ਕਿਸੇ ਵੀ ਧਰਮ ਦੇ ਵਿੱਚ ਗੱਲ ਚੱਲਦੀ ਆ ਤਾਂ ਖਾਸ ਤੌਰ 'ਤੇ ਸਿੱਖ ਧਰਮ ਬਾਰੇ ਵੱਡੀ ਜਾਣਕਾਰੀ ਲੋਕਾਂ ਦੇ ਸਾਹਮਣੇ ਰਹਿੰਦੀ ਹੈ ਕਿ ਸਿੱਖ ਧਰਮ ਦੇ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਆ ਉਹ ਹੀ ਸਭ ਤੋਂ ਉੱਤਮ ਆ। ਸਿੱਖ ਧਰਮ ਦੇ ਵਿੱਚ ਦੇਹਧਾਰੀ ਗੁਰੂ ਡੰਮ ਨਹੀਂ ਹੈ, ਪਰ ਜਿਹੜਾ ਇਹ ਨਾਮਧਾਰੀ ਮੁਖੀ ਦੇ ਵੱਲੋਂ ਇੱਦਾਂ ਦੀ ਟਿੱਪਣੀ ਕੀਤੀ ਜਾਣਾ, ਇਸ ਸਮੇਂ ਦੇ ਵਿੱਚ ਲਗਾਤਾਰ ਟਿੱਪਣੀਆਂ ਆਉਣਾ, ਕੀ ਪਿਛੋਕੜ ਕੀ ਮੰਨਦੇ ਹੋ? ਅਸਲ ਦੇ ਵਿੱਚ ਕਹਾਣੀ ਕੀ ਚੱਲ ਰਹੀ ਹੈ ਜੀ? ਬਸ ਇਹਨਾਂ ਦੀ ਰਾਜ ਗੱਦੀਆਂ ਦੇ ਆਪਦੇ ਜਿਹੜੇ ਬਣਾਇਆ ਹੋਇਆ, ਇਹਨਾਂ ਨੇ ਆਪਦਾ ਬਣਾ ਰੱਖਿਆ ਉੱਥੇ, ਠੀਕ ਆ। ਇਹਨਾਂ ਦਾ ਪਿਛਾਕੜ ਕੱਖ ਨਹੀਂ ਹੈਗਾ। ਇਹਨਾਂ ਪਿਛੋਕੜ ਕੀ ਆ? ਜਿਹੜੇ ਕੋਈ ਇਹਨਾਂ ਦੇ ਵੱਡੇ ਵਡੇਰੇ ਸਤਿਗੁਰੂ ਰਾਮ ਸਿੰਘ ਸੀਗੇ, ਉਹ ਗੁਰੂ ਗ੍ਰੰਥ ਪੰਥ ਦੇ ਨਾਲ ਜੁੜੇ ਹੋਏ ਸੀਗੇ। ਹੁਣ ਤਾਂ ਇਹਨਾਂ ਨੇ ਸਿਰਫ ਆਪਦੇ ਡੇਰੇ ਨਾਲ ਜੋੜ ਲਏ, ਗੱਦੀਆਂ ਲਾ ਕੇ ਬੈਠਣ ਲੱਗ ਗਏ। ਗੁਰੂ ਦਾ ਨਰਾਦਰ ਰੱਜ ਕੇ ਕਰਦੇ ਨੇ, ਇਹ ਹਰ ਟਾਈਮ ਬਰਾਬਰੀ ਕਰਦੇ ਨੇ। ਇਹਨਾਂ ਦੇ ਸਖਤ ਐਕਸ਼ਨ ਜਿਹੜੇ ਹੈਗੇ ਨੇ ਪੰਥ ਨੂੰ ਲੈਣਾ ਚਾਹੀਦਾ, ਅਤੇ ਅਕਾਲ ਤਖਤ ਤੋਂ ਉਹਨੂੰ ਪੰਥ ਦੇ ਵਿੱਚ ਛੇਕਿਆ ਜਾਣਾ ਚਾਹੀਦਾ। ਮੈਨੂੰ ਇਹਨਾਂ ਨੂੰ ਦੱਸੋ, ਜਦੋਂ ਇਹ ਉਹਦੇ ਨਾਲ ਘੱਟ ਨੇ ਜਿਹੜਾ ਰਾਮ ਰਹੀਮ ਸੀ, ਉਹਨੇ ਤਾਂ ਬਾਣਾ ਪਾਇਆ ਸੀਗਾ, ਉਹਨੇ ਅੰਮ੍ਰਿਤ ਦੀ ਵੀ ਉਹ ਕਰੀ ਸੀ, ਜਿਹੜੀ ਹੈਗੀ ਆ ਰੀਸ ਕਰੀ ਸੀਗੀ, ਅਤੇ ਇਹ ਘੱਟ ਆ। ਇਹ ਬਰਾਬਰ ਗੱਦੀ ਲੈ ਕੇ ਚੰਦੋਆ ਲਾ ਕੇ ਬਹਿੰਦਾ, ਇਹ ਘੱਟ ਆ। ਇਹਨੂੰ ਕਿਉਂ ਨਹੀਂ ਪੁੱਛਿਆ ਜਾਂਦਾ ਕਿੰਨਾ ਚਿਰ ਹੋ ਗਿਆ? ਇਹ ਅੱਜ ਦਾ ਨਹੀਂ ਕਰਦੇ, ਬਹੁਤ ਚਿਰ ਹੋ ਗਿਆ ਇਹਨਾਂ ਨੂੰ। ਕਦੇ ਅਰਦਾਸਾਂ ਬਦਲਦੇ ਨੇ, ਕਦੇ ਕੁਛ ਕਰਦੇ ਨੇ। ਹੁਣ ਕਹਿੰਦੇ ਨੇ ਵੀ ਸਾਨੂੰ ਤਾਂ 5 ਪਿਆਰਿਆਂ ਦੀ ਲੋੜ ਹੀ ਨਹੀਂ ਸੀ। ਕਾਰਨ ਕਿਉਂ ਨਹੀਂ ਸੀ ਲੋੜ? ਜੇ ਤੁਹਾਨੂੰ ਨਿਹੱਤੇ ਭੇਡਾਂ ਬਣਾਤਾ, ਭੇਡਾਂ ਬਣੇ ਹੋਏ ਤੁਸੀਂ, ਸਤਿਗੁਰਾਂ ਨੇ ਸਾਨੂੰ ਜਿਹੜਾ ਹੈਗਾ ਸ਼ਾਸਤਰ ਦਿੱਤੇ ਨੇ। ਜਦ ਮਹਾਰਾਜ ਕਹਿੰਦੇ ਜਬ ਹਮਰੇ ਦਰਸ਼ਨ ਕੋ ਆਵੋ ਬਨ ਸੁਚੇਤ ਤਨ ਸ਼ਾਸਤਰ ਸਜਾਵੋ, ਇਹ ਰਹਿਤਨਾਮਾ ਦੇ ਵਿੱਚ ਲਿਖਿਆ ਹੋਇਆ ਵੀ ਜਦੋਂ ਕੋਈ ਸਿੱਖ ਮੇਰੇ ਦਰਸ਼ਨ ਕਰਨ ਵਾਸਤੇ ਤਿਆਰ ਬਤਿਆਰ ਹੋ ਕੇ ਸ਼ਾਸਤਰਧਾਰੀ ਹੋ ਕੇ ਆਵੋ। ਇਹ ਕਹਿੰਦੇ ਕਕਾਰਾਂ ਦੀ ਲੋੜ ਕੀ ਆ? ਇਹ ਤਾਂ ਸ਼ਸਤਰ ਪਾਉਂਦੇ ਨਹੀਂ। ਇਹਨਾਂ ਨੂੰ ਕੀ ਲੋੜ ਆ? ਇਹਨਾਂ ਨੇ ਪਾ ਕੇ ਕੀ ਕਰਨਾ? ਉਸੇ ਨੱਚਦੇ ਨੇ,
ਕੀਰਤਨ ਹੁੰਦਾ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੁੰਦੇ ਨੇ, ਉੱਥੇ ਸਿਰ ਮਾਰਦੇ ਨੇ, ਕਦੇ ਕੁਛ ਕਰਦੇ ਨੇ। ਅਸਲ ਦੇ ਵਿੱਚ ਉਹੀ ਗੱਲ ਆ ਵੀ ਜਿਹੜੇ ਸਾਡੇ ਜਥੇਦਾਰ ਨੇ ਕਮਜ਼ੋਰ ਹੋ ਗਏ, ਉਹਨਾਂ ਦੇ ਵਿੱਚ ਪਾਵਰ ਨਹੀਂ ਰਹੀ ਸੱਚ ਬੋਲਣ ਦੀ। ਬਾਬਾ ਜੀ ਲੱਗਦਾ ਨਹੀਂ ਕਿ ਜੇ ਇਦੋਂ ਪਹਿਲਾਂ ਜਿਹੜਾ ਇੱਕ ਭੁੱਚੋ ਵਾਲੇ ਡੇਰੇ ਦਾ ਮਾਮਲਾ ਹੋਇਆ ਸੀ, ਸੁਖਦੇਵ ਸਿੰਘ ਭੁੱਚੋ ਵਾਲੇ ਵੱਲੋਂ ਜੋ ਕੁਝ ਕੀਤਾ ਗਿਆ ਸੀ, ਉਦੋਂ ਬਾਅਦ ਜੇ ਇਹ ਇੱਕ ਨਵਾਂ ਮਾਮਲਾ ਸਾਹਮਣੇ ਆ ਗਿਆ, ਜੇ ਪਹਿਲੇ ਤੇ ਕਾਰਵਾਈ ਹੋਈ ਹੁੰਦੀ ਤੇ ਇਦਾਂ ਦੇ ਹਾਲਾਤ ਨਹੀਂ ਸੀ ਪੈਦਾ ਹੋਣੇ? ਉਹਨਾਂ ਨੂੰ ਪਹਿਲਾਂ ਦਾ ਚੱਲਦਾ, ਇਹ ਜਿਹੜੇ ਇਹ ਲਾ ਕੇ ਬਹਿੰਦੇ ਨੇ ਚੰਦੋਏ, ਸਾਰਾ ਕੁਝ ਪਹਿਲਾਂ ਦਾ। ਇਹ ਚੰਦੋਆ ਲਾ ਕੇ ਬੈਠਣਾ ਬਰਾਬਰ ਗੁਰੂ ਸਾਹਿਬ ਦੇ, ਪਹਿਲਾਂ ਦਾ ਚੱਲਦਾ ਇਹਨਾਂ ਦੇ। ਉਸ ਵੇਲੇ ਸਾਨੂੰ ਉਹਨਾਂ ਦੇ ਚੇਲਿਆਂ ਨੇ ਪਾਈ ਵੀ ਤੁਸੀਂ, ਅਸੀਂ ਉਦੋਂ ਹੀ ਬੋਲੇ ਸੀ, ਅਸੀਂ ਤਾਂ ਸੱਚ ਦੇ ਪਖੰਡ ਦੇ ਬਾਅਦ ਬੋਲਦੇ ਹੀ ਰਹਿਣਾ। ਹੁਣ ਇਹ ਜਥੇਦਾਰਾਂ ਦੀ ਕਾਰਵਾਈ ਬਣਦੀ ਆ, ਜਿਹੜੇ ਤਖਤਾਂ ਤੇ ਬੈਠੇ ਨੇ, ਵੀ ਉਹ ਕੀ ਕਹਿੰਦੇ ਨੇ। ਜਥੇਦਾਰ ਕਿੱਦਾਂ ਦੀ ਕਾਰਵਾਈ ਕਰਨ ਜੀ ਇਹਨਾਂ ਤੇ ਮੈਨੂੰ ਐਂ ਦੱਸੋ, ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਦੱਸੇ, ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰਾਬਰ ਬੈਠੇ, ਚੰਦੋਆ ਲਾਵੇ ਗੁਰੂ ਸਾਹਿਬ ਦੇ ਬਰਾਬਰ ਬੈਠ ਕੇ, ਗੱਦੀ ਲਾ ਕੇ ਬੈਠੇ, ਜਿਹੜਾ ਅੰਮ੍ਰਿਤ ਦੀ ਜਿਹੜਾ ਹੈਗਾ ਉਹ ਨਿਖੇਧੀ ਕਰੇ, ਜਿਹੜਾ ਕਹੇ ਵੀ ਸ਼ਾਸਤਰ ਸਾਨੂੰ ਗੁਰੂ ਨੇ ਪੰਜ ਪਿਆਰਿਆਂ ਦੀ ਉਹ ਪੰਜ ਕਕਾਰ ਲੋੜ ਹੀ ਨਹੀਂ ਸੀ, ਜਿਹੜਾ ਕੋਈ ਅਰਦਾਸ ਦੀ ਬਦਲੀ ਕਰੇ, ਫਿਰ ਇਹਨਾਂ ਦੀ ਸਜ਼ਾ ਜਥੇਦਾਰੀ ਦੱਸੇ ਵੀ ਕੀ ਹੋਣੀ ਚਾਹੀਦੀ ਹੈ, ਪੰਥ ਦੱਸੇ ਇਹਨਾਂ ਨੂੰ ਸਿੱਖੀ ਚੋਂ ਕਾਰਜ ਕਰਕੇ ਇਹਨਾਂ ਨਾਲ ਕੀ ਸਲੂਕ ਹੋਣਾ ਚਾਹੀਦਾ। ਇਹ ਤਾਂ ਮਸੰਦ ਇਕੱਠੇ ਹੋ ਗਏ, ਪੰਜਾਬ ਨੂੰ ਦੇਹ ਧਾਰੀਆਂ ਨੇ, ਪਖੰਡੀਆਂ ਨੇ ਜਿਹੜਾ ਹੈਗਾ ਘੇਰਾ ਪਾ ਲਿਆ, ਥਾਂ ਥਾਂ ਤੋਂ ਡੇਰੇ ਖੁੱਲ੍ਹ ਗਏ, ਜਿਹਦਾ ਜੀ ਕਰਦਾ ਕੁਛ ਦੀਏ ਦਿਨ ਕੋਈ ਨਾ ਕੋਈ ਵਿਵਾਦਨਾਮਾ ਖੜਾ ਕਰਦੇ ਰਹਿੰਦੇ ਨੇ। ਪਰ ਸਾਡਾ ਜਿਹੜਾ ਹੈਗਾ ਪੰਥਕ ਸ਼ਕਤੀ, ਲੋਕ ਸਾਰਾ ਕੁਝ ਚਾਹੁੰਦੇ ਨੇ, ਜਥੇਦਾਰ ਤਖਤਾਂ 'ਤੇ ਬੈਠੇ ਜਥੇਦਾਰ ਕਮਜ਼ੋਰ ਨੇ, ਉਹ ਕਠਪੁਤਲੀਆਂ ਨੇ ਬਾਦਲ ਧੜੇ ਦੀਆਂ, ਇਹਨਾਂ ਤੋਂ ਵੋਟਾਂ ਲੈਣੀਆਂ ਨੇ ਉਹਨਾਂ ਨੇ, ਤਾਂ ਨਹੀਂ ਇਹਨਾਂ ਦੇ ਮੂੰਹ ਖੁੱਲ੍ਹਦੇ। ਜੇ ਨਿਰਪੱਖ ਗੁਰੂ ਗ੍ਰੰਥ ਦੇ ਪੰਥ ਨੂੰ ਜਥੇਦਾਰ ਸਮਰਪਿਤ ਹੋਵੇ ਕਾਲੀ ਫੂਲਾ ਸਿੰਘ ਵਾਂਗੂ, ਫਿਰ ਇਹੋ ਜਿਹੇ ਜਿਹੜੇ ਟੁੱਚਰ ਡੇਰੇਦਾਰ ਨੇ, ਪਖੰਡੀ ਸਾਧ ਨੇ, ਇਹਨਾਂ ਨੂੰ ਆਥਣ ਨੂੰ ਜਿਹੜੀ ਨੱਥ ਪੈ ਸਕਦੀ ਆ। ਭੁੱਚੋ ਵਾਲੇ ਸਾਧ ਨੂੰ ਤੇ ਕਹਿੰਦੇ ਸੀ ਕਿ ਨਿਹੰਗ ਸਿੰਘ ਜਥੇਬੰਦੀਆਂ ਬੰਨ੍ਹ ਕੇ ਉੱਥੇ ਪੇਸ਼ ਕਰਨਗੀਆਂ, ਕਿ ਇਹ ਜਿਹੜੇ ਬਾਬੇ ਨੇ ਇਹਨਾਂ ਦੇ ਖਿਲਾਫ ਵੀ ਇਦਾਂ ਦੀ ਕਾਰਵਾਈ ਹੋਊ ਜੀ? ਠਾਕੁਰ ਦਲੀਪ ਸਿੰਘ ਨੇ ਚਰਚਾ ਛੇੜਤੀ ਨਵੀਂ। ਉਹ ਹੁਣ ਜਥੇਦਾਰ ਕਰੇ ਹੁਕਮ, ਸਾਨੂੰ ਸਾਰਾ ਕੁਝ ਹੋ ਸਕਦਾ। ਪਹਿਲਾਂ ਮੈਨੂੰ ਐਂ ਦੱਸੋ ਵੀ ਸਾਨੂੰ ਵੀ ਇਹ ਜੇ ਅਸੀਂ ਸੱਚ ਬੋਲਦੇ ਹਾਂ ਤੇ ਬਾਕੀ ਕਿਉਂ ਨਹੀਂ ਬੋਲਦੇ? ਲੋਕ ਸ਼ਕਤੀ, ਤਾਕਤ, ਅਕਾਲ ਤਖਤ ਸਾਹਿਬ ਦੇ ਮਾਮਲਾ ਪਹੁੰਚ ਗਿਆ, ਉਦੋਂ ਬਾਅਦ ਤਾਂ ਉਹਨਾਂ ਦੀ ਕਾਰਵਾਈ ਆ ਨਾ, ਵੀ ਉਹਨਾਂ ਨੇ ਉੱਥੇ ਕੀ ਫੈਸਲੇ ਲੈਣੇ ਨੇ। ਉਹਨੂੰ ਜਿਵੇਂ ਭੁੱਚੋ ਵਾਲੇ ਦਾ ਬੰਦ ਡੱਬਾ ਕਰਕੇ ਰੱਖਤਾ, ਮਾਮਲਾ ਗਿਆ ਨਾ ਉੱਥੇ ਅਕਾਲ ਤਖਤ ਸਾਹਿਬ 'ਤੇ। ਜੇ ਤਾਂ ਨਹੀਂ ਗਿਆ ਤਾਂ ਦੱਸਣ, ਸੰਗਤ ਸਾਨੂੰ ਦੱਸੇ ਵੀ ਉੱਥੇ ਨਹੀਂ ਗਿਆ, ਉੱਥੇ ਪਹੁੰਚ ਗਿਆ, ਫਿਰ ਇਹਦਾ ਵੀ ਮਾਮਲਾ ਉੱਥੇ ਪਹੁੰਚਿਆ ਹੋਇਆ। ਫਿਰ ਜਥੇਦਾਰੀ ਚੁੱਪੀ ਦੱਸ ਰਹੀ ਆ ਵੀ ਕਿਉਂ ਘੇਸਲ ਵੱਟਿਆ ਜਥੇਦਾਰ ਨੇ, ਕਿਉਂ ਚੁੱਪ ਆ ਇਹਨਾਂ ਮੁੱਦਿਆਂ 'ਤੇ। ਅਸਲ ਪੰਥਕ ਮੁੱਦੇ ਇਹ ਨੇ, ਉਹ ਪੰਥਕ ਮੁੱਦੇ ਨਹੀਂ ਹੈਗੇ ਵੀ ਤੁਸੀਂ ਅਕਾਲੀ ਦਲ ਬਾਦਲ ਨੂੰ ਲੈ ਕੇ ਆਓ, ਤੁਸੀਂ ਜੇ ਉਹਨਾਂ ਦੀ ਪੱਖ ਪੂਰਦੇ ਰਹੋ, ਉਹ ਪੰਥਕ ਨਹੀਂ ਹੈਗੇ, ਉਹਦਾ ਰਾਜਨੀਤਿਕ ਨੈਤਿਕ ਨੇ। ਪੰਥ ਦੀ ਗੱਲ ਗੁਰੂ ਗ੍ਰੰਥ ਤੇ ਪੰਥ ਦੀ ਜੇ ਕੋਈ ਮਰਜ਼ਾਦਾ ਦਾ ਘਾਣ ਕਰਦਾ, ਉਲੰਘਣ ਕਰਦਾ, ਫਿਰ ਜਿਹੜਾ ਜਥੇਦਾਰ ਆ ਉਹ ਘੇਸਲ ਵੱਟ ਕੇ ਦੇਖਦਾ ਰਹੇ। ਇਹ ਜਥੇਦਾਰ ਦਾ ਅਹੁਦਾ ਵਾ, ਇਹ ਜਥੇਦਾਰ ਦਾ ਜਿਹੜਾ ਹੈ ਕਿਰਦਾਰ ਆ। ਅਸੀਂ ਤਾਂ ਸੱਚ ਬੋਲਾਂਗੇ ਤੇ ਸੱਚ ਬੋਲੇ ਬਿਨਾਂ ਸਾਥੋਂ ਰਿਹਾ ਕੋਈ ਨਹੀਂ। ਸਿੱਖਾਂ ਦੀਆਂ ਵੱਡੀਆਂ ਜਥੇਬੰਦੀਆਂ, ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ ਨੇ, ਕੀ ਲੱਗਦਾ ਕਿ ਜਦੋਂ ਬੁੱਢਾ ਦਲ, ਤਰਨਾ ਦਲ ਜਾਂ ਹੋਰ ਬਹੁਤ ਸਾਰੇ ਦਲ ਪੰਥਾ, ਉਹਨਾਂ ਦੇ ਵੱਲੋਂ ਕੋਈ ਕਹਿ ਘਵਾ ਕੇ ਕੋਈ ਕਾਰਵਾਈ ਹੋ ਸਕਦੀ ਹੈ ਜੀ, ਜੇ ਜਥੇਦਾਰ ਨਹੀਂ ਕੋਈ ਕਾਰਵਾਈ ਕਰ ਰਹੇ ਅਜੇ ਤੱਕ? ਤੇ ਜਿਹਦੀ ਜ਼ਮੀਰ ਜਾਗੂਗੀ ਉਹੀ ਕੁਛ ਕਰ ਸਕਦੇ ਨੇ। ਹਜੇ ਕਿਸੇ ਜ਼ਮੀਰ ਜਾਗੀ ਕੋਈ ਨਹੀਂ ਪਖੰਡੀਆਂ ਦੇ ਧਾਰੀਆਂ ਖਾਤਰ। ਅਸੀਂ ਤਾਂ ਸਾਰੇ ਜਿਹੜੇ ਹੈਗੇ ਨਿਹੰਗ ਸਿੰਘ ਆ ਨਾ, ਸਾਰੇ ਜਾਸਲਪੁਰੇ ਤੋਂ ਇੱਕ ਮੁਹੱਲਿਆਂ ਕੱਢਣ 'ਤੇ ਜ਼ੋਰ ਲਾਤਾ, ਠੀਕ ਆ ਨਾ। ਹੋਰ ਸਾਡੇ ਪੱਲੇ ਦੱਲੇ ਕੱਖ ਨਹੀਂ ਹੈਗਾ ਨਿਹੰਗ ਸਿੰਘਾਂ ਦੇ, ਜਥੇਬੰਦੀਆਂ ਦੇ। ਨਹੀਂ ਇਹੋ ਜਿਹੇ ਮਲੰਗ, ਇਹੋ ਜਿਹੇ ਜਿਹੜੇ ਪਖੰਡੀ ਸਾਧ ਨੇ, ਇਹ ਫਰ ਮਰ ਜਾਣ। ਗੁਰੂ ਗ੍ਰੰਥ ਨੂੰ ਕੋਈ ਅੱਜ ਆਏ ਨਿੱਤ ਦਿਨ ਕੋਈ ਅੱਗ ਲਾ ਕੇ ਤੁਰ ਜਾਂਦਾ, ਕੋਈ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਢਾ ਕੇ ਬਹਿ ਜਾਂਦਾ, ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰਾਬਰ ਚੰਦੋਆ ਲਾ ਕੇ ਬਹਿ ਜਾਂਦਾ, ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਿਤਾਬ ਦੱਸਦਾ। ਸਾਡੇ ਜਥੇਦਾਰੀਆਂ, ਜਥੇਬੰਦੀਆਂ ਦੀਆਂ ਜਿਹੜੀਆਂ ਟਕਸਾਲਾਂ ਨੇ, ਸੰਪਰਦਾਵਾਂ ਨੇ, ਕਿ ਇੱਥੇ ਤੱਕ ਉਹਨਾਂ ਦਾ ਜਿਹੜਾ ਹੈਗਾ ਕਿਰਦਾਰ ਖੁੱਸ ਗਿਆ ਪੰਥ ਦੇ ਵਿੱਚ। ਇਹੋ ਜਿਹੀ ਜਿਹੜੇ ਹੈਗੇ ਜਥੇਬੰਦੀਆਂ ਦੇ ਮੁਖੀ ਰਹਿ ਗਏ ਵੀ ਇਹਦੇ ਉੱਤੇ ਕੋਈ, ਜੇ ਤਖਤ ਦਾ ਜਥੇਦਾਰ ਲਿਫਾਫੇ ਦੇ ਵਿੱਚੋਂ ਨਿਕਲਿਆ ਹੋਇਆ ਜਾਂ ਪੰਥ ਦੀ ਗਵਾਹੀ ਯੋਗ ਨਹੀਂ ਕਰਦਾ, ਅਸਲ ਪੰਥ ਦਾ ਜਿਹੜਾ ਨਿਹੰਗ ਸਿੰਘ ਦਲ ਪੰਥ ਨੇ ਉਹ ਨੇ, ਫਿਰ ਉਹ ਕਾਰਵਾਈ ਕਿਉਂ ਨਹੀਂ ਕਰਦੇ ਹੈਗੇ?
ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਆ। ਨਹੀਂ ਫਿਰ ਇਹਦਾ ਮਤਲਬ ਵੀ ਤੁਸੀਂ ਦੇਖ ਰਹੇ ਹੋ, ਤੁਹਾਡੀਆਂ ਅੱਖਾਂ ਦੇ ਸਾਹਮਣੇ ਸਾਰਾ ਕੁਛ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਨਿੱਤ ਹੁੰਦੀ ਆ, ਨਿੱਤ ਇੱਥੇ ਅੱਗਾਂ ਲਾਈਆਂ ਜਾਂਦੀਆਂ, ਨਿੱਤ ਅੰਗਾਂ ਨੂੰ ਪਾੜਿਆ ਜਾਂਦਾ, ਨਿੱਤ ਬਰਾਬਰ ਗੱਦੀ ਲਾਹੀ ਜਾਂਦੀ ਹੈ, ਕੋਈ ਕੁਰਸੀ ਢਾਹ ਕੇ ਬਹਿੰਦਾ। ਦੇਖੀ ਜਾਓ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਇਸ ਗੱਲ ਦਾ, ਜਿਹੜੇ ਲੋਕ ਨੇ ਪੰਥ ਇਹ ਲੀਡਰ ਨਹੀਂ ਹੈਗੇ, ਉਹ ਮੁਖੀ ਨਹੀਂ, ਪੰਥ ਲੋਕ ਨੇ, ਜਿਹੜਾ ਸ਼ਕਤੀ ਜਿਹਦੇ ਮਗਰ ਖੜ੍ਹਦੇ, ਜੋ ਉਹਨਾਂ ਨੇ ਇਸ ਗੱਲ ਦਾ, ਇਤਿਹਾਸ ਨੇ, ਇਸ ਸਮੇਂ ਨੇ ਇਸ ਗੱਲ ਦਾ ਇਹਨਾਂ ਤੋਂ ਜਵਾਬ ਮੰਗਣਾ, ਫਿਰ ਇਹਨਾਂ ਨੂੰ ਜਵਾਬ ਨਹੀਂ ਆਉਣਾ। ਨਾਮਧਾਰੀ ਠਾਕੁਰ ਦਲੀਪ ਸਿੰਘ ਦੇ ਵੱਲੋਂ ਜਿਹੜੀ ਵਿਵਾਦਤ ਟਿੱਪਣੀ ਸਿੱਖ ਧਰਮ ਨੂੰ ਲੈ ਕੇ, ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਜਾਂ ਕਕਾਰਾਂ ਨੂੰ ਲੈ ਕੇ ਕੀਤੀ ਗਈ ਹੈ, ਤਾਂ ਇਸੇ ਦੇ ਬਾਬਤ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ। ਪਰ ਇਹ ਵੀ ਕਾਬਲੇ ਗੌਰ ਰਹੇਗਾ ਕਿ ਤਖਤ ਸਾਹਿਬਾਨ ਦੇ ਜਿਹੜੇ ਜਥੇਦਾਰ ਨੇ, ਉਹਨਾਂ ਦਾ ਮੁੱਢਲਾ ਇਹ ਵੀ ਫਰਜ਼ ਰਿਹਾ ਹੈ ਕਿ ਉਹ ਸਿਧਾਂਤਕ ਪਹਿਰੇਦਾਰੀ ਇਸ ਮਾਮਲੇ ਦੇ ਵਿੱਚ ਕਰਨ ਕਿ ਅਜਿਹੇ ਜਿਹੜੇ ਲੋਕ ਸਿੱਖ ਧਰਮ ਦੇ ਉੱਪਰ, ਗੁਰੂ ਸਾਹਿਬਾਨ ਦੇ ਉੱਪਰ ਵਿਵਾਦਤ ਟਿੱਪਣੀ ਕਰ ਰਹੇ ਨੇ, ਕਿ ਇਹਨਾਂ ਨੂੰ ਵੀ ਤਲਬ ਕੀਤਾ ਜਾਊ ਜਥੇਦਾਰਾਂ ਦੇ ਵੱਲੋਂ। ਇਹ ਵੀ ਕਾਬਲੇ ਗੌਰ ਰਹੇਗਾ ਕਿ ਵੀ ਤਮਾਮ ਸਾਰੇ ਵਿਸ਼ਿਆਂ ਦੇ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।